ਦੇ ਵਿੱਚ ਜਿੱਦਾਂ ਵੀ ਪਹਿਲੇ ਪ੍ਰਸ਼ਾਸਨ 'ਚ ਇਹ ਸੀਗਾ ਵੀ ਬੰਦੇ ਫੜਦੇ ਸੀ, ਛੱਡ ਦਿੰਦੇ ਸੀ ਜਾਂ ਸਿੱਧੇ ਛੱਡ ਦਿੰਦੇ ਸੀ, ਬਗੈਰ ਉਹਦੇ ਤੋਂ ਵੀ ਛੱਡ ਦਿੰਦੇ ਸੀ। ਜੇ ਉੱਥੇ ਨਾ ਹੋ ਜਾਂਦੀ ਸੀ, ਫਿਰ ਜੱਜ ਮੂਹਰੇ ਬੌਂਡ-ਬੂੰਡ ਏਦਾਂ ਦੀਆਂ ਸਿਲਸਿਲਾ ਹੁੰਦਾ ਸੀ। ਆਹ ਆਈ ਥਿੰਕ ਕੱਲ੍ਹ ਹੀ ਵਾਈਟ ਹਾਊਸ ਨੇ ਪਾਇਆ ਵੀ ਕਹਿੰਦੇ ਵੀ ਇੱਕ ਵੀ ਬੰਦਾ ਜਿਹੜਾ ਲੇਟਲੀ ਜਿਹੜੇ ਅਸੀਂ ਬਾਰਡਰ ਦੇ ਉੱਤੇ ਵੈਸੇ ਤਾਂ ਆ ਹੀ ਬਹੁਤ ਘੱਟ ਰਹੇ ਆ। ਜੇ ਕੋਈ ਆ ਰਿਹਾ ਹੈ ਤੇ ਕਹਿੰਦੇ ਇੱਕ ਵੀ ਬੰਦਾ ਅਸੀਂ ਅਮਰੀਕਾ 'ਚ ਛੱਡਿਆ ਨਹੀਂ ਆ। ਹਾਂਜੀ। ਬੌਂਡ-ਬੂੰਡ ਨੂੰ ਲੈ ਕੇ ਕੀ ਚੱਲ ਰਿਹਾ? ਕੋਈ ਇਹ ਮੌਕਾ ਦੇ ਰਹੇ ਆ ਜਾਂ ਸਾਰੇ ਐਕਸਪੀਡਾਈਟਡ ਰਿਮੂਵਲ 'ਚ ਹੀ ਪਾਏ ਜਾ ਰਹੇ ਆ? ਦੇਖੋ ਜੀ, ਇਹਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਮੈਟਰ ਆਫ ਕਿਊ ਲਈ ਕਾफ़ੀ ਟੈਕਨੀਕਲ ਡਿਟੇਲ 'ਚ ਗਏ ਸੀਗੇ ਕਿ ਇਹਨਾਂ ਨੂੰ ਬੌਂਡ ਮਿਲਣੇ ਆ, ਨਹੀਂ ਮਿਲਣੇ ਆ। ਹੂੰ, ਤੇ ਜਿਹੜੇ ਸਦਰਨ ਸਟੇਟਸ ਹੈਗੀਆਂ ਜਿਹੜੀਆਂ ਜਿੱਦਾਂ ਲੁਈਜ਼ੀਆਨਾ, ਟੈਕਸਸ ਹੈ ਨਾ? ਉਹ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਵਾਲੀਆਂ ਸਟੇਟਸ ਜਿਹੜੀਆਂ ਹੈਗੀਆਂ ਉੱਥੇ ਜੱਜਾਂ ਦਾ ਵੈਸੇ ਹੀ ਬੜਾ ਭਾਜੀ ਸਟ੍ਰਿਕਟ ਰਵੱਈਆ ਜਿਹੜਾ ਹੈਗਾ ਬੌਂਡ ਵਗੈਰਾ ਨਹੀਂ ਬਿਲਕੁਲ। ਉਹ ਕਰਦੇ, ਡਿਨਾਈ ਕਰ ਹੂੰ, ਦਿੰਦੇ ਆ। ਹੂੰ, ਤੇ ਹੁਣ ਜਿਹੜੇ ਰੀਜ਼ਨੇਬਲ ਜਿਹੜੇ ਕੋਰਟ ਹੈਗੇ ਆ ਉੱਥੇ ਆਪਣੇ ਬੌਂਡ ਵਗੈਰਾ ਦੇ ਵੀ ਦਿੰਦੇ ਆ ਕਈ ਵਾਰੀ। ਹੂੰ, ਸੋ ਡਿਪੈਂਡ ਕਰਦਾ ਤੇ ਟੈਕਨੀਕੈਲਿਟੀਜ਼ ਦੇ ਉੱਤੇ। ਤੇ ਅਲਟੀਮੇਟਲੀ ਜਿਹੜਾ ਇਹ ਹੈ ਕਿ ਬੰਦੇ ਐਕਚੁਅਲੀ ਅਜੇ ਵੀ ਆ ਰਹੇ ਆ ਤੇ ਨਵੇਂ ਵੀ ਜਿਹੜੇ ਬੰਦੇ ਆ ਉਹ ਆ ਰਹੇ ਆ ਤੇ ਫੜ ਹੋ ਰਹੇ ਆ। ਤੇ ਜਾਂ ਉਹਨਾਂ ਨੂੰ ਸ਼ਾਇਦ ਅਮਰੀਕਾ ਦਾ ਪਤਾ ਨਹੀਂ ਕਿ ਹੁਣ ਜਿਹੜੇ ਲਾਜ਼ ਆ ਕਿਹੜੇ ਹਿਸਾਬ ਨਾਲ ਜਿਹੜੇ ਚੇਂਜ ਹੋਏ ਆ। ਤੇ ਹੂੰ, ਬੇਸਿਕਲੀ ਫਿਰ ਜੇਲ੍ਹ ਦੇ ਵਿੱਚ ਤੁਸੀਂ ਲਾ ਲਓ ਕਿ ਕਿੱਥੋਂ ਵਕੀਲ ਲੱਭੂਗੇ, ਕਿੱਥੋਂ ਤਿਆਰੀ ਕਰੂਗੇ, ਕੀ ਕਰੂਗੇ, ਹੈ ਨਾ? ਮੁਸ਼ਕਿਲ ਹੋ ਜਾਂਦਾ ਕੰਮ। ਹੂੰ। ਨਹੀਂ ਬਿਲਕੁਲ ਸੋ ਇਹ ਜਿਹੜਾ ਬੌਂਡ ਦਾ ਮੌਕਾ ਹੈ ਜਿਨ੍ਹਾਂ ਦੀ ਕ੍ਰੈਡੀਬਲ ਫੀਅਰ ਇੰਟਰਵਿਊ ਆ ਪਾਸ ਹੋਈ, ਉਹਨਾਂ ਨੂੰ ਹੀ ਮੌਕਾ ਮਿਲਦਾ ਆ? ਜਿਹਨਾਂ ਦੀ ਦੇਖੋ ਜੀ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ ਉਹਨੂੰ ਤਾਂ ਵੈਸੇ ਛੱਡ ਰਹੇ ਆ ਇਹ। ਠੀਕ ਹੈ, ਓਕੇ। ਹਾਂਜੀ। ਬਾਕੀ ਜਿੱਦਾਂ ਹੁਣ ਜੱਜ ਹੁਣ ਕਈ ਸਿੱਧੇ ਇਹ ਵੀ ਕਹਿ ਰਹੇ ਆ ਕਿ ਨਹੀਂ ਬੌਂਡ ਦੀ ਮੈਨੂੰ ਅਥਾਰਟੀ ਹੈ ਨਹੀਂ, ਮੈਂ ਆਪਾਂ ਡਿਟੇਨ ਕਰਕੇ ਜਿਹੜੇ ਰੱਖ ਸਕਦੇ ਹਾਂ। ਹੂੰ, 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 ਹੂੰ। ਤੇ ਕਈ ਕੀਤੇ ਵੀ ਆ ਉਹਨਾਂ ਅੱਛਾ। ਨੇ ਤੇ ਹੁਣ ਇਹੀ ਆ ਕਿ ਐਡੀ ਕੁਇਕ ਜਿਹੜਾ ਪ੍ਰੋਸੀਡਿੰਗ ਜਿਹੜੀਆਂ ਕਰ ਦਿੰਦੇ ਆ ਤੇ ਬੰਦੇ ਦਾ ਵੀ ਜੇਲ੍ਹ 'ਚ ਬੈਠੇ ਦਾ ਜਿਹੜਾ ਤੁਸੀਂ ਕਹਿ ਲਓ ਕੋਈ ਕੇਸ-ਕੂਸ ਲੜ ਕੇ ਕਈ ਵਾਰੀ ਬੱਸ ਹੋ ਜਾਂਦੀ ਆ, ਉਹ ਵੀ ਅਪੀਲਾਂ-ਪੂਲਾਂ ਅੱਗੇ ਕਰਨਾ ਨਹੀਂ ਚਾਹੁੰਦਾ ਤੇ ਹਾਂ, ਕਈ ਵਾਰੀ ਹਾਂ। ਜਿਹੜੇ ਜੱਜ ਆ ਉਹ ਗਲਤ ਫੈਸਲੇ ਵੀ ਕਰ ਦਿੰਦੇ ਆ। ਕਈ ਵਾਰੀ ਏਦਾਂ ਹੁੰਦਾ ਕਿ ਬੰਦਾ ਕਹਿੰਦਾ ਕਿ ਯਾਰ ਤੂੰ ਅਪੀਲ ਕਰ ਲੈ, ਇਹ 'ਚ ਜਿੱਤਣ ਦਾ ਚਾਂਸ ਜਿਹੜਾ ਹੈਗਾ। ਪਰ ਉਹ ਬੰਦਾ ਮੈਂਟਲੀ ਕਈ ਵਾਰੀ ਇੰਨਾ ਕੁ ਬ੍ਰੇਕਡਾਊਨ ਜਿਹੜਾ ਹੋਇਆ ਹੁੰਦਾ ਕਿ ਜੇਲ੍ਹ-ਜੂਲ੍ਹ ਦੇ ਵਿੱਚ ਤੇ ਬੰਦਾ ਨਹੀਂ ਫਿਰ ਉਹ ਕਈ ਵਾਰੀ ਬੰਦਾ ਇਹੀ ਹੁੰਦਾ ਕਿ ਨਹੀਂ ਮੈਂ ਇੱਥੋਂ ਬਾਹਰ ਨਿਕਲਾਂ ਜਿਹੜਾ। ਹੂੰ, ਤੇ ਹਾਂਜੀ, ਕਿਉਂਕਿ ਹੁਣ ਸਿਸਟਮ ਜਿਹੜਾ ਕਈ ਵਾਰੀ ਬੰਦੇ ਨੂੰ ਨਹੀਂ ਫੇਅਰ ਲੱਗਦਾ, ਦਿਲ ਤੇ ਵੀ ਗੱਲ ਕਈ ਵਾਰੀ ਜਿੱਦਾਂ ਲੈ ਜਾਂਦੇ ਆ ਹੂੰ, ਹੂੰ, ਲੋਕੀ ਕਿ ਹੂੰ, 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 ਕਿ ਸਾਰਾ ਕੁਝ ਸਹੀ ਵੀ ਜਿੱਦਾਂ ਹੈਗਾ ਤੇ ਜੱਜ ਨੇ ਫਿਰ ਵੀ ਕੇਸ ਜਿਹੜਾ ਕਈ ਵਾਰੀ ਡਿਨਾਈ ਕਰਤਾ। ਉਹ ਚੀਜ਼ ਹੂੰ। ਵੀ ਹੋ ਜਾਂਦੀ ਆ। ਠੀਕ ਹੈ। ਅੱਛਾ, ਲੋਕਾਂ ਦਾ ਰਵੱਈਆ ਕੀ ਚੱਲ ਰਿਹਾ ਅਟਾਰਨੀ ਟਿਕਿਆਣਾ ਜੀ, ਜਿਨ੍ਹਾਂ ਦੇ ਕੇਸ ਆਲਰੇਡੀ ਲੱਗੇ ਹੋਏ ਆ, ਜਿਨ੍ਹਾਂ ਦੀਆਂ ਅਦਾਲਤ ਦੀਆਂ ਤਰੀਕਾਂ ਜੇ ਆ ਰਹੀਆਂ ਆ ਤੇ ਜਾਂ ਫਿਰ ਜਿਨ੍ਹਾਂ ਨੂੰ ਆਈਸ ਵਾਲੇ ਜਿਹੜੇ ਉਹ ਬੁਲਾਉਂਦੇ ਆ, ਲੋਕਾਂ ਦੇ ਵਿੱਚ ਕੀ ਇਸ ਟਾਈਮ ਰਵੱਈਆ ਜਿਹੜਾ ਉਹਨਾਂ ਦਾ ਕੀ ਆ? ਉਹਨਾਂ 'ਚ ਡਰ ਦਾ ਮਾਹੌਲ ਆ, ਜਾਣਾ ਚਾਹੁੰਦੇ ਆ, ਨਹੀਂ ਜਾਣਾ ਚਾਹੁੰਦੇ, ਬਹਾਨੇ ਭਾਲ ਰਹੇ ਆ ਵੀ ਉੱਥੇ ਨਾ ਜਾਇਆ ਜਾਵੇ? ਸੋ ਕੀ ਇਸ ਟਾਈਮ ਦੇਖਣ ਨੂੰ ਮਿਲ ਰਿਹਾ, ਸੁਣਨ ਨੂੰ ਮਿਲ ਰਿਹਾ? ਦੇਖੋ ਜੀ, ਕਈ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ, ਠੀਕ ਆ। ਕਈ ਤਾਂ ਜਿਹੜੇ ਹੈਗੇ ਆ ਆਪਣੇ ਸੀਰੀਅਸ ਆ, ਆਪਣੇ ਕੇਸਾਂ ਨੂੰ ਲੈ ਕੇ ਜਿਹੜੇ ਸਪੈਸ਼ਲੀ ਓਲਡਰ ਜਨਰੇਸ਼ਨ ਜਿੱਦਾਂ ਤੁਸੀਂ ਕਹਿ ਲਓ 4-5 ਸਾਲ ਜਿਹੜੇ ਪਹਿਲਾਂ ਆਏ ਸੀਗੇ, ਬਿਆਨ-ਬਿਊਨ ਜਿਹੜੇ ਕਰਕੇ ਹੂੰ, ਆਏ ਸੀਗੇ, ਔਖੇ ਟਾਈਮਾਂ 'ਚ ਨਿਕਲੇ ਆ, ਜਿਹੜੇ ਡਾਇਰੈਕਟ ਫਲਾਈਟਾਂ ਨਹੀਂ ਸੀਗੀਆਂ। ਉਹ ਤਾਂ ਬੰਦੇ ਹੂੰ, ਮੈਂ ਦੇਖਿਆ ਥੋੜ੍ਹੇ ਟਫ ਵੀ ਆ ਤੇ ਸੀਰੀਅਸ ਵੀ ਜਿਹੜੇ ਹੈਗੇ ਆ ਕੇਸਾਂ-ਕੂਸਾਂ ਨੂੰ ਲੈ ਕੇ, ਐਕਟੀਵਿਟੀਆਂ ਦਾ ਵੀ ਉਹਨਾਂ ਦਾ ਪ੍ਰੂਫ ਵਗੈਰਾ ਕਾਫੀ ਜਿਹੜਾ ਹੁੰਦਾ, ਉਹ ਤਾਂ ਕੇਸ ਵੱਲ ਜਿਹੜੇ ਸੀਰੀਅਸ ਆ। ਤੇ ਕਈ ਜਿੱਦਾਂ ਹੁਣ ਨਵੇਂ ਆਏ ਆ ਤਾਂ ਹੁਣ ਕਹਿ ਨਹੀਂ ਸਕਦਾ ਬੰਦਾ ਕਿ ਕੀ ਮਜਬੂਰੀਆਂ ਅਗਲੇ ਦੀਆਂ ਜਾਂ ਕਿੱਦਾਂ ਮਤਲਬ ਕਿਹੜੇ ਹਿਸਾਬ ਨਾਲ ਪੈਸਾ ਚੱਕਿਆ, ਕਿਹੜੇ ਹਿਸਾਬ ਨਾਲ ਪੈਸਾ ਦੇਣਾ। ਤੇ ਕਈ ਬੰਦੇ ਜਿੱਦਾਂ ਨਹੀਂ ਉਹਨਾਂ ਦੀ ਗਤੀਵਿਧੀਆਂ ਵਗੈਰਾ ਵੀ ਨਹੀਂ ਜਿੱਦਾਂ ਹੁੰਦੀਆਂ ਜਾਂ ਉਹਨੂੰ ਟਾਈਮ ਨਹੀਂ ਲੱਗਾ ਜਾਂ ਦਿਲ 'ਚ ਨਹੀਂ ਹੁਣ ਤੁਸੀਂ ਜਿਹੜੀ ਮਰਜ਼ੀ ਕੈਟਾਗਰੀ 'ਚ ਪਾਣਾ ਪਾ ਲਓ। ਤੇ ਉੱਤੋਂ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੇ ਮਈ 11, 2023 ਤੋਂ ਬਾਅਦ ਆਏ ਆ, ਉੱਤੇ ਹੂੰ। ਸੀਐਲਪੀ ਦੀ ਜਿਹੜੀ ਧਾਰਾ ਲੱਗ ਜਾਂਦੀ ਹੈ। ਇਹਦੇ ਬਾਰੇ ਵੀ ਆਪਾਂ ਯਾਦ ਹੋਣਾ ਸਾਰਿਆਂ ਨੂੰ ਕਿ ਆਪਾਂ ਉਦੋਂ ਡਿਸਕਸ ਕਰਦੇ ਹੁੰਦੇ ਸੀਗੇ, ਇਹ ਨਵੇਂ ਕਾਨੂੰਨ ਆਏ ਆ। ਇਹ ਤੇ ਉਦੋਂ ਨਾ ਉਹ ਸੁਣਦਾ ਨਹੀਂ ਹੋਣੇ ਸੀਗਾ। ਜਿਹੜੇ ਹੂੰ, ਸੌਖੇ ਨਹੀਂ ਹੋਣੇ ਕੇਸ ਜਿਹੜੇ। ਹੂੰ। ਤੇ ਸੀਐਲਪੀ ਦੇ ਵਿੱਚ ਆਪਾਂ ਕਈ ਸਾਰੇ ਕੇਸ ਜਿਹੜੇ ਪਾਸ ਕਰਾਏ ਵੀ ਸੀਗੇ, ਵੀਡੀਓ ਵੀ ਜਿਹੜੀਆਂ ਸੀਗੀਆਂ ਉਹਦੀਆਂ ਸੋਸ਼ਲ ਮੀਡੀਆ ਤੇ ਸਾਡੇ ਇੱਕ ਸੀਐਲਪੀ ਦੇ ਮੁੱਦਾ ਕਿਹੜੇ ਹਿਸਾਬ ਨਾਲ ਟੈਕਲ ਕੀਤਾ, ਕਿੱਦਾਂ ਕੀਤਾ। ਤੇ ਹੁਣ ਜਿਹੜੇ ਜੱਜ ਆ ਬੇਸਿਕਲੀ ਕਈ ਜਿਹੜੇ ਉਹਨਾਂ ਨੇ ਸਟੈਂਡ ਸਿੱਧੇ ਲਿਆ ਕਿ ਨਹੀਂ ਉਹ ਮੰਨਦੇ ਨਹੀਂ, ਠੀਕ ਹੈ, ਉਹ ਹਾਲਾਤ ਜਿਹੜੇ ਕਿ ਮੈਕਸੀਕੋ ਦੇ ਖਰਾਬ ਆ ਜਾਂ ਉੱਥੇ ਕੋਈ ਪ੍ਰੋਬਲਮ ਆ, ਉਹ ਕਹਿੰਦੇ ਉਹ ਸਾਡੇ ਲਈ ਜਿੱਦਾਂ ਇਨਫ ਨਹੀਂ ਹੈਗਾ। ਉਹ ਬੇਸਿਕਲੀ ਕਹਿੰਦੇ ਆ ਕਿ ਅਸਾਈਲਮ ਕਿਉਂ ਨਹੀਂ ਜਿਹੜਾ ਤੁਸੀਂ ਲਾ ਕੇ ਆਏ ਆ। ਆਹ ਚੀਜ਼ ਦੇ ਕਰਕੇ ਜਿਹੜਾ ਕਾਫੀ ਜਿਹੜੇ ਲੋਕਾਂ ਨੂੰ ਹੁਣ ਜਿਹੜੇ ਮਈ 11, 2023 ਤੋਂ ਬਾਅਦ ਆਏ ਉਹਨਾਂ ਨੂੰ ਪ੍ਰੋਬਲਮ ਆ। ਤੇ ਜਿਹੜੇ ਕੈਨੇਡਾ ਵੱਲੋਂ ਜਿਹੜੇ ਆਏ ਆ ਐਸਟੀਸੀ ਉੱਧਰੋਂ ਜਿੱਦਾਂ ਥੱਲੇ ਸੀਐਲਪੀ ਲੱਗਦਾ, ਕੈਨੇਡਾ ਵੱਲੋਂ ਐਸਟੀਸੀਏ ਲੱਗਦਾ। ਤੇ ਕੈਨੇਡਾ ਵਾਲਿਆਂ ਨੂੰ ਵੀ ਜਿਹੜਾ ਉਦੋਂ ਤਾਂ ਸੀਗਾ ਕਿ ਬੰਦਾ ਸ਼ਾਰਟ ਸਾਈਟਡ ਹੁੰਦਾ ਕਈ ਵਾਰੀ ਠੀਕ ਆ, ਆਪਣਾ ਟੈਂਪਰੇਰੀ ਸਿਚੁਏਸ਼ਨ ਦੇਖਦਾ, ਠੀਕ ਆ, ਜਿਹੜੇ ਵੀ ਉਹਨਾਂ ਦੇ ਹਾਲਾਤ ਹੂੰ, ਹੁੰਦੇ ਆ। ਤੇ ਵਰਕ ਪਰਮਿਟ ਤੱਕ ਸੋਚਦਾ ਏਦਾਂ ਤੇ ਉਦੋਂ ਵੀ ਮੈਂ ਇਹੀ ਕਹਿੰਦਾ ਸੀ, ਮੈਂ ਕਿਹਾ ਇਹ ਜਿਹੜਾ ਮੁਲਕ ਏਦਾਂ ਦਾ ਕਿ ਇਹ 'ਚ ਬੰਦੇ ਨੂੰ ਫੇ ਆਦਤ ਵੀ ਲੱਗ ਜਾਂਦੀ ਆ। ਤੇ ਏਦਾਂ ਬਾਅਦ ਹੀ। 'ਚ ਬੰਦਾ ਹਾਂਜੀ, ਹੈ ਨਾ ਏਦਾਂ। ਤੇ ਹੁਣ ਉਦੋਂ ਜਿਹੜਾ ਸੀਗਾ ਉਹ ਕਹਿੰਦੇ ਨਹੀਂ ਕੋਈ ਨਹੀਂ ਐਸਟੀਸੀਏ ਵਗੈਰਾ ਦਾ ਕੋਈ ਚੱਕਰ ਨਹੀਂ ਆ ਕਿੱਦਾਂ, ਹੈ ਨਾ। ਤੇ ਕੈਨੇਡਾ ਦੇ ਵੀ ਹਾਲਾਤ ਕੋਈ ਬਾਹਲੇ ਵਧੀਆ ਨਹੀਂ ਸੀਗੇ, ਪੋਲੀਟੀਕਲੀ ਵੀ ਦੇਖ ਲਓ ਤੁਸੀਂ, ਉੱਦਾਂ ਵੀ ਦੇਖ ਲਓ, ਹਰ ਇਕਨੋਮਿਕਲੀ ਵੀ। ਹੂੰ, ਇਕਨੋਮਿਕਲੀ ਵੀ।
ਤੇ ਧੱਕੇਸ਼ਾਹੀਆਂ ਵੀ ਜਿਹੜੀਆਂ ਉਸ ਕੰਟਰੀ 'ਚ ਹੋਈਆਂ ਵਾ। ਤੇ ਲੈ ਦੇ ਕੇ ਜਿਹੜੇ ਸੀਗੇ ਗੱਲ ਉਹੀ ਆ ਜਾਂਦੀ ਜੱਜਾਂ ਦੀ ਤੇ ਕਿ ਉਹ ਇਹ ਜਿਹੜੇ ਇਸ਼ੂ ਨੂੰ ਕਿੱਦਾਂ ਦੇਖਦੇ ਆ। ਤੇ ਜਿੱਦਾਂ ਹੁਣ ਤੁਸੀਂ ਕੋਈ ਨਾਮ ਲੈਂਦੇ ਆ ਕਿ ਯਾਰ ਫਲਾਣੇ ਬੰਦੇ ਨਾਲ ਕੈਨੇਡਾ 'ਚ ਏਦਾਂ ਹੋਇਆ ਜਾਂ ਏਦਾਂ ਜਿਹੜੀ ਨਿਊਜ਼ ਆਈਟਮ ਵੀ ਹੁੰਦੀ ਆ। ਹੂੰ, ਹੂੰ, ਉਹਦੇ ਵਿੱਚ ਜੱਜ ਬੇਸਿਕਲੀ ਇਹੀ ਪੁੱਛਦੇ ਆ ਕਿ ਜਦੋਂ ਮੈਂ ਤੇਰੇ ਤੋਂ ਸਵਾਲ ਕਰ ਰਿਹਾ ਉਦੋਂ ਤੇ ਤੂੰ ਮੈਨੂੰ ਗਤੀਵਿਧੀਆਂ ਦੱਸ ਰਿਹਾ ਕਿ ਤੂੰ ਪੋਸਟਰ ਲਾਉਂਦਾ ਸੀਗਾ, ਤੂੰ ਏਦਾਂ ਕਰਦਾ ਸੀਗਾ। ਹੁਣ ਤੂੰ ਹੂੰ, ਆਪਣੇ ਆਪ ਨੂੰ ਕੰਪੇਅਰ ਕਰ ਰਿਹਾ ਐਡੇ ਵੱਡੇ ਬੰਦੇ ਨਾਲ ਹਨਾ, ਕਿ ਤੂੰ ਕਿਹੜਾ ਕੋਈ ਹੂੰ, ਲੀਡਰਸ਼ਿਪ ਰੋਲ 'ਚ ਸੀਗਾ ਜਾਂ ਕਿੱਦਾਂ। ਤੇ ਕਾਫ਼ੀ ਜਿਹੜੇ ਜੱਜਾਂ ਨੇ ਰਵੱਈਆ ਜਿੱਦਾਂ ਇਹ ਆ ਉਹਨਾਂ ਦਾ ਕਿ ਜੇ ਬੰਦਾ ਛੋਟੇ ਲੈਵਲ ਦਾ ਵਰਕਰ ਆ, ਛੋਟੇ-ਮੋਟੇ ਕੰਮ ਕਰਦਾ, ਉਹਨੂੰ ਆਪਾਂ ਨਹੀਂ ਮੰਨਦੇ ਕਿ ਇਸ ਲੈਵਲ ਦੀ ਪ੍ਰੋਬਲਮ ਆ। ਤੇ ਜੇ ਕਿਸੇ ਦੀ ਪਾਰਟੀਸਿਪੇਸ਼ਨ ਵਗੈਰਾ ਜ਼ਿਆਦਾ ਵਾ ਤੇ ਹਾਈ ਲੈਵਲ ਦਾ ਬੰਦਾ ਹੈਗਾ, ਉਹਨੂੰ ਉਹ ਜਿਹੜਾ ਸੀਗਾ ਜੱਜ ਜਿਹੜਾ ਕੇਸ ਜਿਹੜਾ ਸੀਰੀਅਸਲੀ ਲੈਂਦੇ ਆ। ਆਹ ਚੀਜ਼ ਜਿਹੜੀ ਹੈਗੀ ਆ। ਅੱਛਾ। ਸੋ ਚਲੋ ਇਸੇ ਤੇ ਆਪਾਂ ਪਿਵਟ ਕਰਦੇ ਹਾਂ ਤੇ ਕੋਰਟ ਦਾ ਹੀ ਥੋੜਾ ਜਿਹਾ ਮਾਹੌਲ ਦੱਸੋ ਅੱਜ ਕੱਲ ਕਿਦਾਂ ਦਾ ਜਿਹੜਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਆ ਕੀ ਆ ਅੰਦਰ ਦੇ ਦ੍ਰਿਸ਼ ਕੀ ਆ ਕੀ ਉੱਥੇ ਫੀਲ ਆ ਕੀ ਵਾਈਬ ਆ ਜਿਹੜੀ ਉੱਥੇ ਇਸ ਟਾਈਮ ਕੋਰਟ ਦੇ ਵਿੱਚ। ਕਈ ਜੱਜ ਤਾਂ ਜੀ ਬੜੇ ਫੇਅਰ ਆ, ਠੀਕ ਹੈ। ਕਈ ਜੱਜ ਇਹਨਾਂ ਨੇ ਜਿਹੜੇ ਸੀਗੇ 2 ਸਾਲ ਤੋਂ ਘੱਟ ਵਾਲੇ ਸੀਗੇ ਉਹ ਪ੍ਰੋਬੇਸ਼ਨ ਤੇ ਹੁੰਦੇ ਆ 2 ਸਾਲ ਤੱਕ ਜਿਹੜੇ ਵਧੀਆ ਸੀਗੇ ਉਹਨਾਂ ਨੇ ਕੱਢਤੇ ਬਾਹਰ। ਸੈਨ ਫਰਾਂਸਿਸਕੋ ਕੌਂਕੜ ਦਾ ਮਿਲਾ ਕੇ 20 ਕੁ ਜੱਜ ਜਿਹੜੇ ਵਧੀਆ ਜੱਜ ਸੀਗੇ ਉਹਨਾਂ ਦੀ ਛੁੱਟੀ ਕਰਤੀ। ਤੇ ਕਈ ਜਿਹੜੇ ਹਾਂ। ਜੱਜ ਏਦਾਂ ਵੀ ਹੋਇਆ ਕਿ ਕੇਸ ਚੱਲ ਰਿਹਾ ਹੁੰਦਾ ਵਿੱਚ ਹੀ ਜੱਜ ਕਹਿੰਦਾ ਮੈਨੂੰ ਰੋਕਣਾ ਪੈਣਾ ਕਿਉਂਕਿ ਈਮੇਲ ਆ ਗਈ ਆ ਤੇ ਮੈਨੂੰ ਫਾਇਰ ਕਰਤਾ ਉਹਨਾਂ ਨੇ। ਅੱਛਾ। ਅੱਛਾ ਏਦਾਂ ਵੀ ਇਦਾਂ ਹੋਇਆ ਕੇਸ ਚੱਲਦੇ ਚੱਲਦੇ ਚ ਹਾਂਜੀ, ਇਦਾਂ ਹਾਂਜੀ। ਹੋਇਆ। ਚੱਲਦੇ-ਚੱਲਦੇ ਦੇ ਵਿੱਚ ਵੀ ਏਦਾਂ ਹੋਇਆ। ਵਾਓ। ਤੇ ਹੁਣ ਜਿਹੜੀ ਸਰਕਾਰ ਆ ਉਹਨਾਂ ਨੇ ਤੁਸੀਂ ਦੇਖ ਲਓ ਕਿ ਬੇਸਿਕਲੀ ਉਹੀ ਆ ਕਿ ਜੱਜ ਜਿਹੜੇ ਮਤਲਬ ਆਪਣੇ ਰਿਪਲੇਸ ਕਰਨਾ ਚਾਹੁੰਦੇ ਆ। ਹੂੰ, ਇਹ ਚੀਜ਼ ਜਿਹੜੀ ਦੇਖਣ ਨੂੰ ਸਾਹਮਣੇ ਆ ਰਹੀ ਆ। ਹੂੰ, ਸਰਕਾਰੀ ਵਕੀਲ ਜਿਹੜੇ ਸੀਗੇ ਉਹ ਸ਼ਾਰਪ ਜਿਹੜੇ ਹੋ ਗਏ ਆ ਮਤਲਬ ਆਬਵੀਅਸਲੀ ਹਰੇਕ ਬੰਦਾ ਆਪਣਾ ਜਿੱਦਾਂ ਨਿਊ EMPLOYER ਹੁੰਦਾ ਉਹਦੇ ਹਿਸਾਬ ਨਾਲ ਜੌਬ ਕਰਦਾ, ਆਪਣੀ ਜੌਬ ਉਹਨਾਂ ਨੂੰ ਪਿਆਰੀ ਹੁੰਦੀ ਆ ਤੇ ਹੂੰ। ਚਾਰਜ ਵੀ ਜਿਹੜੇ ਹੋਏ ਆ ਤੇ ਉਹਨਾਂ ਨੂੰ ਪਿੱਛੋਂ ਵੀ ਜਿਹੜੀਆਂ ਇੰਸਟਰਕਸ਼ਨਾਂ ਹੁੰਦੀਆਂ ਹਾਂਜੀ। ਕਿ ਜੇ ਉਹਨਾਂ ਨੇ ਅਪੀਲ ਕਈ ਵਾਰੀ ਕਰਨੀ ਜਾਂ ਛੱਡਣੀ ਆ ਤਾਂ ਪੁੱਛਦੇ ਆ ਕਿ ਜੱਜ ਸਾਹਿਬ ਮੈਂ ਆਪਣਾ 5 ਮਿੰਟ ਮੈਨੂੰ ਬੈਕ ਆਫਿਸ ਕਾਲ ਕਰਨੀ ਪੈਣੀ ਕਿ ਇਹ ਕੇਸ 'ਚ ਮੈਂ ਅਪੀਲ ਅੱਗੇ ਕਰਾਂ ਕਿ ਨਾ ਕਰਾਂ। ਏਦਾਂ ਦੇ ਜਿਹੜੇ ਤੁਸੀਂ ਕਹਿ ਲਓ ਕਿ ਪਿੱਛੋਂ ਦੀ ਸਟ੍ਰੈਟਜੀ ਜਿਹੜੀ ਬਣੀ ਆ ਰਹੀ ਆ ਕਿ ਸਰਕਾਰੀ ਵਕੀਲਾਂ ਨੂੰ ਹੁਣ ਕਿਹਾ ਕਿ ਛੁੱਟ ਨਹੀਂ ਦੇਣੀ ਆ। ਹੂੰ, ਹੂੰ, ਹੂੰ। ਤੇ ਓਵਰਆਲ ਸਟ੍ਰਿਕਟ ਜਿਹੜਾ ਹੈਗਾ ਸਭ ਤੋਂ ਜਿਹੜਾ ਜ਼ਿਆਦਾ ਸਟ੍ਰਿਕਟ ਮਾਹੌਲ ਜਿਹੜਾ ਹੈਗਾ ਉਹ ਹੈਗਾ ਆਪਣੇ ਸੈਂਟਾ ਐਨਾ ਕੋਰਟ ਦਾ। ਤੇ ਉਹਦੇ ਵਿੱਚ ਜਿਹੜੇ ਆਪਣੇ ਕਾਫ਼ੀ ਜਿਹੜੀ ਬੈਲਟ ਆਪਣੀ ਫੋਂਟੈਨਾ ਵਗੈਰਾ ਵਾਲੀ ਲੱਗਦੀ ਆ ਤੇ ਉਹਦੇ ਵਿੱਚੋਂ ਦੀ ਕਾਫ਼ੀ ਪੰਜਾਬੀਆਂ ਦੇ ਕੇਸ ਜਿਹੜੇ ਉੱਧਰ ਆ। ਤੇ ਹੂੰ, ਛੋਟਾ ਹੂੰ, ਕੋਰਟ ਹੂੰ। ਦੇ ਬਹੁਤ ਜ਼ਿਆਦਾ ਸਟ੍ਰਿਕਟ ਜਿਹੜੇ ਜੱਜ ਹੈਗੇ ਆ ਤੇ ਘੱਟ ਹਾਂਜੀ। ਕੇਸ ਜਿਹੜੇ ਉੱਧਰ ਤੁਸੀਂ ਕਹਿ ਲਓ ਕਿ ਪਾਸ ਜਿਹੜੇ ਹੁੰਦੇ ਆ ਬਹੁਤ ਜ਼ਿਆਦਾ ਜਿਹੜੀ ਡਿਟੇਲ ਸਟ੍ਰਿਕਟ ਤੇ ਰਵੱਈਆ ਉਹਨਾਂ ਦਾ ਉਸ ਹਿਸਾਬ ਦਾ। ਠੀਕ ਹੈ। ਤੇ ਹੁਣ ਤੇ ਅਸ ਵੈਨਸ ਤੇ ਸੈਂਟਾਨਾ ਸੇਮ ਥਿੰਗ ਹੀ ਹੈ। ਨਹੀਂ ਜੀ ਵੈਨ ਨਾਈਸ ਅਲੱਗ ਕੋਰਟ ਹੈਗਾ। ਵੈਨ ਨਾਈਸ ਬੈਟਰ ਆ, LA ਵਾਲਾ ਬੈਟਰ ਆ, ਸੈਂਟਾ ਐਨਾ ਵਾਲਾ ਮੈਂ ਕਹੂੰਗਾ ਸਭ ਤੋਂ ਜਿੱਦਾਂ ਸਟ੍ਰਿਕਟ ਆ। ਸਟ੍ਰਿਕਟ ਆ।